व्यूअर्स वेलकम बैक इन प्रोग्राम जी। डॉक्टर साहब साडी अगली ईमेल आई है एटलांटा जार्जिया तो जगमोहन सिंह जी दी ਇਹ ਲਿਖਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੀ ਜੰਗ ਉਸ ਦੇਸ਼ ਨਾਲ ਹੈ ਜਿਹੜਾ ਪਹਿਲਾਂ ਹੀ ਜ਼ਿਆਦਾ ਖਤਰਨਾਕ ਸ਼ਕਤੀਸ਼ਾਲੀ ਤੇ ਬ੍ਰਾਹਮਣ ਸੋਚ ਦਾ ਧਾਰਨੀ ਹੈ ਜਿਸ ਨੂੰ ਤੁਸੀਂ ਮੇਰੇ ਨਾਲੋਂ ਜ਼ਿਆਦਾ ਚੰਗੀ ਤਰ੍ਹਾਂ ਸਮਝਦੇ ਹੋ। ਦੂਸਰੀ ਤਰਫ ਸਾਡਾ ਉਹ ਹਾਲ ਹੈ ਜਿਸ ਨੂੰ ਅਸੀਂ ਮੂੰਹ ਨਹੀਂ ਮੋੜ ਸਕਦੇ। ਅਸੀਂ ਸਿੱਖੀ ਤੋਂ ਕੋਹਾਂ ਦੂਰ ਚਲੇ ਗਏ ਹਾਂ। 99% ਨੂੰ ਪਤਾ ਹੀ ਨਹੀਂ ਕਿ ਅਸੀਂ ਕੌਮ ਵੀ ਹਾਂ ਅਤੇ ਸਾਡਾ ਪਿਛੋਕੜ ਕੀ ਹੈ। ਅਸੀਂ ਕਿਸ ਕੌਮ ਦੇ ਵਾਰਿਸ ਹਾਂ। ਪਹਿਲੀ ਗੱਲ, ਪਹਿਲਾਂ ਤਾਂ ਸਿੱਖ ਆਪਸ 'ਚ ਇਕੱਠੇ ਹੋਣ, ਘੱਟੋ ਘੱਟ 50% ਤਾਂ ਹੋਣ, ਫਿਰ ਸਾਨੂੰ ਕੋਈ ਨਹੀਂ ਰੋਕ ਸਕਦਾ। ਦੂਜੀ ਗੱਲ, ਪੈਸਿਆਂ ਦੀ ਸਮੱਸਿਆ। ਮੈਂ ਸੁਣਿਆ ਹੈ ਕਿ ਟੀਵੀ 84 ਮੰਦੀ ਦੇ ਦੌਰ ਤੋਂ ਗੁਜ਼ਰ ਰਿਹਾ ਹੈ, ਮਤਲਬ ਖਾਲਿਸਤਾਨ ਦੀ ਲਹਿਰ ਖਤਰੇ 'ਚ ਹੈ। ਸਾਨੂੰ ਪੈਸਿਆਂ ਦੀ ਲੋੜ ਹੈ ਉਸ ਹਿੰਦੂ ਰਾਸ਼ਟਰ ਨਾਲ ਜੰਗ ਕਰਨ ਲਈ। ਸਾਨੂੰ ਕੁਝ ਵਪਾਰ ਵੱਲ ਧਿਆਨ ਦੇਣ ਦੀ ਲੋੜ ਹੈ। ਅੱਜ ਤੋਂ ਹੀ ਖਾਲਿਸਤਾਨ ਦੀ ਇਕਨੋਮੀ ਸ਼ੁਰੂ ਕੀਤੀ ਜਾਵੇ। ਸਾਡੇ ਕੋਲ ਹਰ ਖਿੱਤੇ 'ਚ ਗੁਰਸਿੱਖ ਹਨ, ਡਾਕਟਰ, ਇੰਜੀਨੀਅਰ ਆਦਿ। ਸਮਾਂ ਕਿੰਨਾ ਲੱਗੇਗਾ ਪਤਾ ਨਹੀਂ, ਤਾਂ ਸਾਨੂੰ ਆਪਣੇ ਬੱਚਿਆਂ ਨੂੰ ਤਿਆਰ ਕਰਨਾ ਚਾਹੀਦਾ ਹੈ। ਸਾਡੇ 98% ਬੱਚਿਆਂ ਨੂੰ ਸਿੱਖ ਇਤਿਹਾਸ ਬਾਰੇ ਕੁਝ ਪਤਾ ਨਹੀਂ। ਸੱਚ ਮੰਨੋ ਜਾਂ ਨਾ ਮੰਨੋ, ਲਿਖਣ ਵਿੱਚ ਗਲਤੀ ਹੋਈ ਹੋਵੇ ਤਾਂ ਬੱਚਾ ਸਮਝ ਕੇ ਮਾਫ ਕਰ ਦਿਓ। ਖਾਲਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ ਜ਼ਿੰਦਾਬਾਦ। ਵੀਰ ਜਗਮੋਹਨ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਸਾਨੂੰ ਐਟਲਾਂਟਾ ਜਾਰਜੀਆ ਤੋਂ ਲਿਖਿਆ ਜੀ। ਉਹਨਾਂ ਨੇ ਸਭ ਤੋਂ ਪਹਿਲਾਂ ਆਪਣੇ ਦੁਸ਼ਮਣ ਨੂੰ ਆਇਡੈਂਟੀਫਾਈ ਕੀਤਾ ਹੈ, ਕੌਮ ਦੇ ਦੁਸ਼ਮਣ ਨੂੰ, ਕਿ ਉਹ ਖਤਰਨਾਕ ਹੈ, ਸ਼ਕਤੀਸ਼ਾਲੀ ਹੈ। ਉਹਦਾ ਨਾਮ ਬ੍ਰਾਹਮਣਵਾਦ ਹੈ, ਹਿੰਦੂਤਵ ਹੈ ਜੀ। ਔਰ ਉਹਨਾਂ ਨੇ ਆਪਣੀ ਕੌਮ ਦੇ ਵੱਡੇ ਹਿੱਸੇ ਦੀ ਗੱਲ ਕੀਤੀ ਹੈ ਕਿ ਅਸੀਂ ਸਿੱਖੀ ਤੋਂ ਕੋਹਾਂ ਦੂਰ ਹੈ। ਔਰ ਬਹੁਤਿਆਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਵੀ ਅਸੀਂ ਕੌਣ ਹੈ, ਸਾਡਾ ਵਿਰਸਾ ਕੀ ਹੈ, ਸਾਡਾ ਇਤਿਹਾਸ ਕੀ ਹੈ। ਫਿਰ ਉਹਨਾਂ ਨੇ ਸ਼ਿਕਾਇਤ ਕੀਤੀ ਹੈ ਕਿ ਵੀ ਅਸੀਂ ਇਕੱਠੇ ਨਹੀਂ ਹੁੰਦੇ, ਕਿ ਵੀ ਜੇ ਅਸੀਂ 50% ਵੀ ਇਕੱਠੇ ਹੋ ਜਾਈਏ ਜੀ ਤੇ ਨਿਸ਼ਾਨਾ ਅਸੀਂ ਹਾਸਿਲ ਕਰ ਸਕਦੇ ਹਾਂ। ਟੀਵੀ 84 ਦੀ ਮੰਦੀ ਦਾ ਜ਼ਿਕਰ ਕਰਦੇ ਆ ਉਹਨਾਂ ਨੇ ਵਪਾਰ ਵੱਲ ਧਿਆਨ ਦੇਣ ਦੀ ਲੋੜ ਦੇ ਉੱਤੇ ਜ਼ੋਰ ਦਿੱਤਾ। ਫਿਰ ਉਹਨਾਂ ਨੇ ਕਿਹਾ ਵੀ ਹਰ ਖਿੱਤੇ 'ਚ ਗੁਰਸਿੱਖ ਨੇ, ਡਾਕਟਰ, ਇੰਜੀਨੀਅਰ, ਦੂਸਰੇ ਕੋ ਉਦਮ ਕਰਨਾ ਚਾਹੀਦਾ ਜੀ। ਤੇ ਜੇ 85% ਨੂੰ ਵੀ ਜਿਹੜਾ ਉਹਨਾਂ ਨੇ ਫਿਰ ਇਹ ਕਿਹਾ ਕਿ ਵੀ ਉਹਨਾਂ ਨੂੰ ਆਪਣਾ ਪਤਾ ਨਹੀਂ ਹੈ। ਔਰ ਅਖੀਰ ਉਹਨਾਂ ਨੇ ਖਾਲਿਸਤਾਨ ਦੀ ਜਿਹੜੀ ਹੈ ਲੌਂਜੇਵਿਟੀ ਦੀ ਗੱਲ, ਜ਼ਿੰਦਾਬਾਦ ਦੀ ਗੱਲ ਕੀਤੀ ਜੀ। ਦੇਖੋ, ਮੈਂ ਸਮਝਦਾ ਵੀ ਅਸੀਂ ਸਾਡੇ ਤੇ ਕਈ ਖਫਾ ਵੀ ਹੁੰਦੇ ਨੇ ਵੀਰ ਭੈਣਾਂ ਜਿਨ੍ਹਾਂ ਦੀਆਂ ਈਮੇਲਸ ਲੰਬਾ ਵਕਤ ਜਿਹੜੀਆਂ ਉਹ ਹਿੱਸਾ ਨਹੀਂ ਬਣਦੀਆਂ ਜਾਂ ਬਿਲਕੁਲ ਨਹੀਂ ਬਣਦੀਆਂ। ਪਰ ਕਈ ਵਾਰ ਅਸੀਂ ਇਹ ਪਤਾ ਹੁੰਦਾ ਵੀ ਗੱਲਾਂ ਉਹੀ ਖੱਬਿਓਂ ਸੱਜਿਓਂ ਬਾਰ-ਬਾਰ ਉਸ ਤਰੀਕੇ ਦੇ ਨਾਲ ਹੀ ਹੁੰਦੀਆਂ ਨੇ, ਪਰ ਅਸੀਂ ਉਹਨਾਂ ਨੂੰ ਅਹਿਮੀਅਤ ਵੀ ਦਿੰਦੇ ਹਾਂ ਜਿਹੜੇ ਬਿਲਕੁਲ ਲਿਖਦੇ ਨੇ, ਲੇਕਿਨ ਗੱਲਾਂ ਉਹੀ ਦੁਹਰਾ ਵਾਲੀਆਂ ਹੁੰਦੀਆਂ ਜਿਹਦੇ 'ਚ ਜਿਵੇਂ ਜਿਹਨੂੰ ਕਹਿੰਦੇ ਨੇ ਵੀ ਜ਼ਿੰਮੇਵਾਰੀ ਸਾਡੇ ਸਿਰ ਹੀ ਹੁੰਦੀ ਹੈ ਵੀ ਅਸੀਂ ਕੀ ਕਰਨਾ ਜੀ। ਬਟ ਐਟ ਦਾ ਸੇਮ ਟਾਈਮ ਮੈਂ ਇਹ ਸਮਝਦਾ ਵੀ ਹੁਣ ਆਲਮੋਸਟ 2 ਸਾਲ 'ਚ ਅਸੀਂ ਕਾਫੀ ਕੁਛ ਡਿਸਕਸ ਕਰ ਲਿਆ, ਕਈ ਕੁਛ ਔਨ ਦਾ ਟੇਬਲ ਆ ਗਿਆ ਹੈ ਜੀ। ਹੁਣ ਸਾਡੇ ਜਿਹੜੇ ਸੂਝਵਾਨ ਦਰਸ਼ਕ ਨੇ, ਸਰੋਤੇ ਨੇ, ਉਹ ਆਪੋ ਆਪਣੇ ਫਰਜ਼ ਨੂੰ ਵੀ ਸਮਝਣ ਔਰ ਸੰਭਾਲਣ ਜੀ। ਬਿਲਕੁਲ, ਮੰਗਣਾ ਸਾਨੂੰ ਆਉਂਦਾ ਨਹੀਂ। ਇਹ ਤਾਂ ਹੁਣ ਅਸੀਂ ਨਹੀਂ ਕਹਿਣਾ ਕਿ ਭਾਈ ਟੀਵੀ 84 ਦੇ ਠੂਠੇ 'ਚ ਤੁਸੀਂ ਵੀ ਕੁਛ ਪਾਓ ਜੀ। ਇਹ ਹੁਣ ਠੀਕ ਹੈ ਵੀ ਉਹਨਾਂ ਨੇ ਸੁਝਾਅ ਦਿੱਤਾ ਹੈ ਕਿ ਭਾਈ ਵਪਾਰ ਕਰਨਾ ਚਾਹੀਦਾ। ਹੁਣ ਮੈਂ ਜਾਂ ਬੀਬੀ ਨੀਲਮ ਕੌਰ ਜਾਂ ਦੂਜਿਆਂ ਨੇ ਤਾਂ ਅਸੀਂ ਤਾਂ ਵਪਾਰ ਕਰਨਾ ਨਹੀਂ, ਅਸੀਂ ਤਾਂ ਇੱਕੋ ਹੀ ਇਹ ਵਣਜ ਜਿਹੜੀ ਹੈ ਉਹ ਲਈਏ ਕਿ ਭਾਈ ਅਸੀਂ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਨੀ ਹੈ। ਉਹਦੇ ਲਈ ਦਿਨ ਰਾਤ ਜੋ ਅਸੀਂ ਜਾਣਕਾਰੀ ਹਾਸਿਲ ਕਰ ਸਕਦੇ ਹਾਂ, ਜਾਣਕਾਰੀ ਲੈਂਦੇ ਹਾਂ, ਉਹਨੂੰ ਸ਼ੇਅਰ ਕਰਦੇ ਹਾਂ। ਜਿਹੜਾ 1 to 1 ਜਿੱਥੇ ਜਿੱਥੇ ਵੀ ਜੋ ਹੋ ਸਕਦਾ ਉਹ ਕਰਨ ਦਾ ਯਤਨ ਹੈ ਜੀ। ਪਰ ਜੇ ਸਾਡੇ ਵੀ ਬਹੁਤ ਸਾਰੇ ਵੀਰ ਭੈਣਾਂ ਜਿਹੜੇ ਇਸ ਪਲੇਟਫਾਰਮ ਰਾਹੀਂ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਿਰਫ ਕੰਨ ਰੱਸੀਏ ਹੀ ਹੋਣਗੇ ਜਾਂ ਉਹਨਾਂ ਨੂੰ ਵੀ ਆਪਣਾ ਨਾਂ ਸੁਣਨ ਦਾ ਹੀ ਸ਼ੌਕ ਹੋਏਗਾ ਕਿ ਭਾਈ ਉਹਨਾਂ ਦਾ ਨਾਂ ਪੜ੍ਹਿਆ ਗਿਆ, ਉਹਨਾਂ ਦਾ ਜ਼ਿਕਰ ਹੋਇਆ, ਤੇ ਫਿਰ ਮੇਰਾ ਖਿਆਲ ਹੈ ਵੀ ਜਿਹੜੇ ਜਾਗਰੂਕ ਵੀ ਨੇ ਤੇ ਜਾਗਰੂਕ ਤੇ ਨਾ ਜਾਗਰੂਕ 'ਚ ਫਿਰ ਕੋਈ ਬਹੁਤਾ ਫਰਕ ਨਹੀਂ ਹੋਏਗਾ। ਫਿਰ ਐਵੇਂ ਇੱਕ ਤਮਾਸ਼ਬੀਨੀ ਜਿਹੀ ਜਿਹੜੀ ਹੈ ਉਹ ਬਣ ਜਾਂਦੀ ਹੈ ਜੀ। ਔਰ ਮੈਂ ਇਹ ਗੱਲ ਕੋਈ ਇਹਨਾਂ ਨੂੰ ਨਹੀਂ ਕਹਿ ਰਿਹਾ ਜਗਮੋਹਨ ਸਿੰਘ, ਮੈਂ ਓਵਰਆਲ ਇਸ ਈਮੇਲ ਦੇ ਸਹਾਰੇ ਇਹ ਸੁਨੇਹਾ ਬਾਕੀਆਂ ਨੂੰ ਵੀ ਦੇਣਾ ਚਾਹੁੰਦਾ ਵੀ ਇਹ ਹਰ ਇੱਕ ਦੇ ਆਪੋ ਆਪਣੇ ਫਰਜ਼ ਨੇ ਜਿਨ੍ਹਾਂ ਨੇ ਸਿਰ ਦਿੱਤੇ। ਕੋਈ ਉਹਨਾਂ ਨੇ ਜਿਹੜਾ ਕੋਈ ਬਹੁਤਾ ਤਾਂ ਨਹੀਂ ਸੀ ਖਾਲਿਸਤਾਨ ਜਿਹੜਾ ਹੈ ਉਹ ਮਿੱਥਿਆ ਹੋਇਆ ਵੀ ਉਹਨਾਂ ਨੂੰ ਉਹਦੇ 'ਚ ਕੋਈ ਖਾਸ ਵੱਡਾ ਚੰਕ ਮਿਲਣਾ ਸੀ। ਜਿਹੜੇ ਅੱਜ ਖਲੋਤੇ ਨੇ
ਜਾਂ ਅੱਜ ਤੁਰੇ ਹੋਏ ਨੇ ਉਹਨਾਂ ਲਈ ਵੀ ਉਹਨਾਂ ਦੀ ਜ਼ਿੰਦਗੀ ਨਿਕਲ ਜਾਂਦੀ ਹੈ ਜਾਂ ਨਿਕਲ ਰਹੀ ਹੈ। ਲੇਕਿਨ ਇਹ ਸਾਡਾ ਇੱਕ ਪੰਥ ਪਰਿਵਾਰ ਹੈ, ਖਾਲਸਾ ਪਰਿਵਾਰ ਹੈ, ਔਰ ਸਾਨੂੰ ਇਹ ਲੱਗਦਾ ਹੈ ਕਿ ਭਾਈ ਖਾਲਸੇ ਦੀ ਜਿਹੜੀ ਸਲਾਮਤੀ ਹੈ, ਖਾਲਸੇ ਦੀ ਹੋਂਦ ਹੈ, ਗੁਰੂ ਸਾਹਿਬਾਨ ਦਾ ਆਦੇਸ਼ ਜਿਹੜਾ ਖਾਲਸੇ ਨੂੰ ਕੁੱਲ ਮਨੁੱਖਤਾ ਦੀ ਉਹ ਲੀਡਰਸ਼ਿਪ ਗੁਰੂ ਨੇ ਦਿੱਤੀ ਹੈ, ਉਹਦੇ ਲਈ ਸਾਡੇ ਇਹ ਜ਼ਰੂਰੀ ਹੈ ਕਿ ਸਾਡੇ ਕੋਲ ਆਪਣਾ ਘਰ ਹੋਏ, ਖਾਲਿਸਤਾਨ ਹੋਏ ਜੀ, ਔਰ ਉਹਦੇ ਲਈ ਅਸੀਂ ਸਾਰੇ ਤੁਰੇ। ਸੋ ਮੈਂ ਸਮਝਦਾ ਹਾਂ ਵੀ ਜਿਹੜੇ ਜੇ ਇਹਦੇ ਨਾਲ ਜੁੜੇ ਹੋਏ ਪ੍ਰੋਫੈਸ਼ਨਲ ਨੇ, ਡਾਕਟਰ, ਇੰਜੀਨੀਅਰ, ਉਹ ਆਪਸ ਦੇ ਵਿੱਚ ਸਿਰ ਜੋੜ ਕੇ ਬੈਠਣ ਕਿ ਭਾਈ ਜੇ ਵਪਾਰਕ ਆਪਸ਼ਨ ਹੈ, ਔਰ ਇਹ ਗੱਲਾਂ ਸੁਣਦੇ ਆ ਮੈਨੂੰ ਬਹੁਤ ਵਕਤ ਲੰਘ ਗਿਆ। ਮੈਂ ਕਈ ਵਾਰੀ ਹੁਣ ਟੈਕਸਾਸ ਹੁੰਦੇ ਆ ਜਾਂ ਕੈਲੀਫੋਰਨੀਆ ਕਿ ਜੀ ਜਿਹੜੇ ਹੁਣ ਟਰੱਕਾਂ ਵਾਲੇ ਨੇ ਜਿਨ੍ਹਾਂ ਦੇ 25-25 30-30 ਟਰੱਕ ਨੇ, ਉਹ ਕਹਿਣਗੇ ਜੀ ਚਲੋ ਅਸੀਂ ਇੱਕ ਟਰੱਕ ਵਾਧੂ ਪਾ ਲੈਂਦੇ ਹਾਂ, ਇੱਕ ਦੋ ਪਾ ਲੈਂਦੇ ਹਾਂ, ਉਦੋਂ ਖਾਲਿਸਤਾਨ ਅਫੇਅਰ ਸੈਂਟਰ ਲਈ ਰੱਖ ਲਈਏ, ਇੱਕ ਜਿਹੜਾ ਉਹ ਪੰਜਾਬ ਦੇ ਫਲਾਣੇ ਪ੍ਰੋਜੈਕਟ। ਲੇਕਿਨ ਮੈਂ ਸੁਣਿਆ ਹੀ ਹੈ, ਮੈਨੂੰ ਨਹੀਂ ਅੱਜ ਤੱਕ ਕੋਈ ਆਇਆ ਜਿਹਨੇ ਕਿਹਾ ਹੋਏ ਜੀ ਕਿ ਜੀ ਅਸੀਂ ਇਸ ਔਰ ਮੈਂ ਕਈ ਵਾਰੀ ਮਹਿਸੂਸ ਕਰਦਾ ਵੀ ਇਹ ਜਿੰਨੇ ਕੁ ਸਾਡੇ ਦਾਇਰਾਕਾਰ ਦੇ ਲੋਕ ਨੇ ਵੀ ਛੱਡੋ ਕਿ ਜੀ ਉਹਨਾਂ ਨੇ ਕੋਈ ਬਿਜ਼ਨਸ ਖਾਲਿਸਤਾਨ ਦੇ ਨਾਂ ਤੇ ਜਾਂ ਕੋਈ ਟੀਵੀ 84 ਦੇ ਨਾਂ ਤੇ ਪਾਣੀ ਹੈ ਜੀ, ਉਹ ਜੇ ਇਹੀ ਮਿੱਥ ਲੈਣ ਕਿ ਜਿੰਨਾ ਕੁ ਕਮਾਉਂਦੇ ਨੇ ਉਹਦਾ ਦਸਵੰਧ ਜਿਹੜਾ ਰਿਲੀਜੀਅਸਲੀ ਜੀ ਗਿਣ ਕੇ ਕਿ ਵੀ ਇਹ 10ਵਾਂ ਹਿੱਸਾ ਗੁਰੂ ਦੇ ਨਾਂ ਦੇ ਉੱਤੇ, ਤੇ ਉਹ ਜਿਹੜਾ 10ਵਾਂ ਹਿੱਸਾ ਬਜਾਏ ਕਿ ਫਿਰ ਵਾਪਸ ਪਿੰਡ ਜਾ ਕੇ ਵੱਡਾ ਜੱਗ ਕਰਕੇ ਅਖੰਡ ਪਾਠ ਕਰਾ ਕੇ ਦੱਸਣ ਦੇ ਜੀ ਮੁੰਡਾ ਅਮਰੀਕਾ ਚੋਂ ਆਇਆ ਜਾਂ ਕੈਨੇਡਾ ਚੋਂ ਆਇਆ, ਦੇਖੋ ਜੀ ਐਨ ਗ੍ਰੰਥੀਆਂ ਨੂੰ ਐਨ ਨਵੇਂ ਕੱਪੜੇ ਦੇ ਦਿੱਤੇ ਜਾਂ ਦੂਜਾ ਕਰ ਦਿੱਤਾ। ਮੈਂ ਸਮਝਦਾ ਵੀ ਇਹ ਲੋੜ ਹੈ ਜਿੱਥੇ ਪਿੰਡਾਂ ਦੇ ਵਿੱਚ ਦੂਜੇ ਤੁਹਾਡੇ ਗੁਰਦੁਆਰੇ ਧਾਰਮਿਕ ਅਦਾਰੇ ਦੂਜੇ ਨੇ, ਪਰ ਬਹੁਤ ਸਾਰੇ ਤਾਂ ਉਹਨਾਂ ਨੂੰ ਹੀ ਦੇਣ ਤੇ ਲੱਗੇ ਹੋਏ ਨੇ ਜਿਨ੍ਹਾਂ ਦੇ ਕੋਲ ਉਹ ਪਤਾ ਹੀ ਨਹੀਂ ਹੈ ਵੀ ਉਹਨਾਂ ਨੇ ਰੱਖਣੇ ਕਿੱਥੇ ਨੇ ਜਾਂ ਉਹ ਪ੍ਰੋਜੈਕਟ ਜਿਹੜੇ ਉਹਨਾਂ ਨੇ ਸ਼ੁਰੂ ਕੀਤੇ ਹੋਏ ਨੇ। ਸੋ ਮੈਂ ਸਮਝਦਾ ਵੀ ਜੇ ਪ੍ਰਾਇੋਰਟਾਈਜ਼ ਕਰਕੇ ਈਵਨ 100 ਸਿੱਖ ਸਾਡੇ ਕੋਲ ਜਿਹੜਾ ਉਹ ਹੋਏ ਜਿਹੜਾ ਕਿ ਆਪਣਾ ਦਸਵੰਧ ਜਿਹੜਾ ਉਹ ਕੌਮੀ ਕਾਜ਼ ਲਈ ਦੇ, ਤਾਂ ਤੁਹਾਡੇ ਕਿੰਨੇ ਪ੍ਰੋਜੈਕਟ ਚੱਲ ਪੈਂਦੇ ਨੇ ਜੀ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਵੀ ਸਿੱਖੀ ਤੋਂ ਕੋਹਾਂ ਦੂਰ ਹੋ ਰਹੇ ਨੇ, ਪਰ ਹੁਣ ਕਿਹਨੇ ਪੜ੍ਹਾਉਣਾ, ਨਿਆਣਿਆਂ ਨੂੰ ਕਿਹਨੇ ਕੁਛ ਸਿਖਾਉਣਾ, ਜਿਹੜੇ ਲੋਕ ਕੁਛ ਕਰਨਾ ਚਾਹੁੰਦੇ ਨੇ। ਹੁਣ ਕਈ ਇੱਥੇ ਸਾਡੇ ਕੋਲ ਕਿੰਨੇ ਐਜੂਕੇਟਿਡ ਲੋਕ ਆਉਂਦੇ ਨੇ, ਪੜ੍ਹੇ ਲਿਖੇ ਵੀ ਨੇ, ਤੇ ਅਲਟੀਮੇਟਲੀ ਉਹ ਫੈਕਟਰੀਆਂ 'ਚ ਕੰਮ ਕਰ ਰਹੇ ਹੁੰਦੇ ਨੇ ਜਾਂ ਉੱਥੇ ਯੂਬਾ ਸਿਟੀ ਪੀਛਾਂ ਤੋੜਦੇ ਨੇ ਉਹਨਾਂ ਦੀ ਕਹਿਣ ਦੀ ਜ਼ਬਾਨ 'ਚ ਜੀ, ਔਰ ਕਿਉਂਕਿ ਉਹਨਾਂ ਨੂੰ ਅਸੀਂ ਕੋਈ ਕਿਸੇ ਆਰੇ ਲਾ ਨਹੀਂ ਸਕੇ ਹਾਂ। ਸਕੂਲਾਂ ਦੇ ਵਿੱਚ ਐਤਵਾਰ ਜ਼ਰੂਰ ਪੰਜਾਬੀ ਕਲਾਸਾਂ ਨੇ, ਕੋਈ ਵੋਲੰਟੀਅਰ ਵੀ ਕਰਦਾ, ਕੋਈ ਜਾਂਦਾ ਵੀ ਹੈ, ਪਰ ਉਹਦੇ 'ਚੋਂ 7 ਦਿਨ ਫਿਰ ਨਿਆਣੇ ਤੁਹਾਡੇ ਅਮਰੀਕਨ ਸਿਸਟਮ ਦੇ ਹਵਾਲੇ ਹੁੰਦੇ ਨੇ ਜਾਂ ਕੈਨੇਡੀਅਨ ਸਿਸਟਮ ਦੇ ਹਵਾਲੇ ਹੁੰਦੇ ਨੇ। ਸੋ ਮੈਂ ਇਹਨਾਂ ਦਾ ਧੰਨਵਾਦ ਜ਼ਰੂਰ ਕਰਦਾ, ਔਰ ਲੇਕਿਨ ਮੈਂ ਜੋ ਵੀ ਕਿਹਾ ਇਹ ਕੋਈ ਇਹਨਾਂ ਦੇ ਪ੍ਰਥਾਏ ਨਹੀਂ ਹੈ, ਸਾਰਿਆਂ ਦੇ ਪ੍ਰਥਾਏ ਜੀ ਕਿ ਭਾਈ ਆਪੋ ਆਪਣੇ ਫਰਜ਼ ਸੰਭਾਲੋ, ਆਪ ਕੁਛ ਕਰੋ। ਆਪਣੇ ਨੈਟਵਰਕ ਜਿਨ੍ਹਾਂ ਸ਼ਹਿਰਾਂ ਚੋਂ ਲਾਈਕ ਮਾਈਂਡਡ 5-5 7-7 ਬੰਦੇ ਜਿਹੜੇ ਨੇ ਇਕੱਠੇ ਹੋ ਕੇ, ਫਾਈਨੈਂਸਿਸ ਤੋਂ ਬਿਨਾਂ ਗੱਲ ਬਣਦੀ ਨਹੀਂ ਹੈ, ਬਾਕੀ ਤਾਂ ਫਿਰ ਗੱਲਾਂ ਹੀ ਰਹਿ ਜਾਂਦੀਆਂ। ਜਿਹੜੇ ਪੰਜਾਬ ਚੋਂ ਲਿਖਣ ਵਾਲੇ ਨੇ ਸਾਨੂੰ ਉਹ ਕਹਿਣਗੇ ਜੀ ਇੱਥੇ ਬੈਠੇ ਤੁਸੀਂ ਗੱਲਾਂ ਕਰੀ ਜਾਂਦੇ ਹੋ, ਇੱਥੇ ਆ ਕੇ ਕਰੋ ਜੀ, ਔਰ ਕਈ ਵਾਰ ਉਹਨਾਂ ਦੀ ਸਾਰੀ ਗੱਲ ਗਲਤ ਨਹੀਂ ਹੁੰਦੀ। ਮੈਂ ਸਮਝਦਾ ਵੀ ਅਸੀਂ ਇੱਥੇ ਜੇ ਸਾਡੇ ਕੋਲ ਸਾਧਨ ਨਹੀਂ ਨੇ, ਜਿਹੜੀਆਂ ਜਥੇਬੰਦੀਆਂ ਕੋਈ ਕੰਮ ਕਰਦੀਆਂ ਨੇ ਉਹਨਾਂ ਵਿਚਾਰਿਆਂ ਨੂੰ ਵੀ ਉਵੇਂ ਹੀ ਸਟਰਗਲ ਕਰਨਾ ਪੈਂਦਾ, ਤੇ ਜੇ ਕੋਈ ਥੋੜਾ ਬਹੁਤ ਨਾ ਕਰਨ ਲੱਗਦਾ ਕੰਮ ਕਰਕੇ ਉਹਦੇ ਪਿੱਛੇ ਪੈ ਜਾਂਦੇ ਨੇ ਜੀ, ਖਾ ਗਏ ਜੀ, ਹੈ ਕਿੱਡਾ ਕਿ ਜਿਹੜਾ ਤੁਸੀਂ ਦਿੱਤਾ ਜਿਹੜੇ ਕਿ ਖਾ ਗਏ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਪਰ ਮੈਂ ਸਮਝਦਾ ਵੀ ਸਾਨੂੰ ਹਰ ਇੱਕ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਪਏਗੀ। ਨਹੀਂ ਤਾਂ ਇਹ ਹੈ ਵੀ ਠੀਕ ਹੈ ਕੱਲੇ ਅਸੀਂ ਆਪਣੀ ਜਿਹਨੂੰ ਕਹਿੰਦੇ ਨੇ ਡਫਲੀ ਵਜਾਈ ਜਾਵਾਂਗੇ, ਨਿਕਲਣਾ ਨੁਕਲਣਾ ਉਹ 'ਚ ਫਿਰ ਕੁਛ ਨਹੀਂ ਹੈ। ਤੇ ਫਿਰ ਉਹਨਾਂ ਨੇ ਕਹਿਣਾ ਜੋ ਫਲਾਣਾ ਹੁੰਦਾ ਸੀ ਜੀ ਬੜਾ ਖਾਲਿਸਤਾਨ ਦੀ ਗੱਲ ਕਰਦਾ ਸੀ, ਹੁਣ ਵਿਚਾਰਾ ਉਹ ਹੈ ਹੀ ਨਹੀਂ ਜੀ, ਕੋਈ ਸੁਣਨ ਵਾਲਾ ਹੀ ਨਹੀਂ ਹੈ ਜੀ, ਜਾਂ ਕਹਿਣਗੇ ਜੀ ਮਰ ਗਏ ਚਲੇ ਗਏ, ਇਵੇਂ ਹੀ ਹੈ। ਹੁਣ ਚਲੇ ਜਾਂਦੇ ਤੁਰੇ ਜਾਂਦੇ ਨੇ ਨਾਲ ਜਦੋਂ ਅਸੀਂ ਦੇਖਦੇ ਹਾਂ ਜਿਹੜੇ 20 ਸਾਲ 25 ਸਾਲ 'ਚ ਨਾਲ ਸੀ, ਕੋਈ ਡਿੱਗ ਪਿਆ, ਕੋਈ ਵਿਕ ਗਿਆ, ਕੋਈ ਬਿਮਾਰ ਹੋ ਗਿਆ, ਕੋਈ ਚਲਾ ਗਿਆ, ਫਿਰ ਇਵੇਂ ਹੀ ਹੁੰਦਾ। ਬਾਕੀ ਤਾਂ ਇਹ ਜਿਹੜਾ ਬੇਸ਼ੱਕ ਇਹ ਨਿਰਾਸ਼ਾਵਾਦੀ ਕਾਮੈਂਟ ਨਹੀਂ ਹੈ, ਇਹ ਥੋੜਾ ਜਿਹਾ ਕਦੇ ਮੇਰਾ ਜੀ ਕਰਦਾ ਹੁੰਦਾ ਵੀ ਹਰ ਇੱਕ ਨੂੰ ਜਰਾ ਸ਼ੀਸ਼ਾ ਮੈਂ ਦਿਖਾ ਦਿਆਂ ਕਿ ਵੀ ਆਪਣਾ ਦੇਖ ਲਓ ਵੀ, ਔਰ ਇਹਦੇ ਚੋਂ ਕੋਈ ਐਕਟਿਵਿਜ਼ਮ ਨਿਕਲੇ। ਕਿਸੇ ਨੂੰ ਨਿਰਾਸ਼ ਕਰਨਾ ਵੀ ਨਹੀਂ ਹੈ, ਉਦਾਸ ਕਰਨਾ ਵੀ ਨਹੀਂ ਹੈ, ਕੰਡੈਮ ਕਰਨਾ ਵੀ ਨਹੀਂ, ਇਹਦੇ ਚੋਂ ਐਕਟਿਵਿਜ਼ਮ ਕੱਢਣਾ। ਤੇ ਜੇ ਇਸ ਗੱਲਬਾਤ ਚੋਂ ਕੋਈ ਨਿਕਲ ਆਏ ਤਾਂ ਸਮਝੋ ਵੀ ਸਾਡੀ ਡਿਸਕਸ਼ਨ ਅੱਜ ਦੀ ਸਫਲ ਹੈ ਜੀ। ਡਾਕਟਰ ਸਾਹਿਬ ਬਿਲਕੁਲ ਇਸ ਤਰ੍ਹਾਂ ਲੈਣੇ ਬ੍ਰੇਕ। ਵੀਅਰਸ ਤੁਸੀਂ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।